अस्सलाम वालेकुम नादरीन, सजाद जानी टीम एंड विद सोनी मिठा एंड फैसल एंड फ्री है कैसा ਅੱਜ ਦਾ ਨਾਜ਼ਰੀਨ ਸ਼ੋ ਹੱਥ ਲਾਲਾ ਕੀ ਐਡਾ ਭਾਜੀ ਉਹ ਜੈਕਟ ਦਾ ਰੰਗ ਹੀ ਬਹੁਤ ਮਾੜਾ ਪਿਆ, ਚੌਂਸਾ ਟੈਪ ਬਣ ਕੇ ਆ ਗਿਆ। ਨਹੀਂ ਯਾਰ ਇਹਦਾ ਪਿਆਰਾ ਉਹ ਲੱਗਦਾ ਨਾ, ਇਹ ਪਿੱਛੇ ਗ੍ਰੀਨ ਆ, ਅੱਗੇ ਹੈ ਤੇ ਇਹ ਸਾਰੇ ਕਲਰ ਬੜੇ ਅੱਛੇ ਲੱਗਦੇ, ਬੜਾ ਅੱਛਾ ਕਲਰ ਲੱਗੇਗਾ ਇਹਦੇ, ਉੱਠੇਗਾ ਇਹਦੇ ਅੱਗੇ ਉੱਠੇਗਾ, ਇਹ ਵੀ ਉੱਠੇਗਾ ਇੱਥੋਂ। ਚਲੋ ਉੱਠ। ਠਹਿਰ ਜਾ, ਨਹੀਂ ਇਹ ਮਾੜੀ ਟੈਂ ਹਾਂ ਉਹ ਨਹੀਂ, ਇਹ ਮਾੜੀ ਨਹੀਂ, ਮਾੜੀ ਟੈਂ। आगे लिखा टैक्सिस ना लिखता था यार टैक्सिस। लो जी नाज़रीन, नजारे अपनी मस्तियां दिखा दिखा के सो गए, सितारे अपनी रोशनी लुटा लुटा के सो गए, हवा भी रुख बदल चुके, ना जाने तुम कब आओगे, सुहानी रात ढल चुकी, ना जाने तुम कब आओगे, ना जाने तुम कब आओगे, ना जाने तुम कब आओगे। वाह, है ना, बहुत खूब बहुत खूब। रफी साहब और म्यूजिक डायरेक्टर नौशाद साहब, क्या बात ना लिख लिया। वाह वाह क्या बात। रफी साहब ने किसी ने पूछा ना कि आपका सबसे पसंदीदा गाना कौन सा जो आप अक्सर सुनते होंगे, दोनों ने कहा जी सुहानी रात ढल चुकी, ना जाने तुम कब आओगे। सुकून जा गाना ना। हाँ ਮੈਨੂੰ Yes. ਅੱਬੂ ਯਾਦ ਆਉਂਦੇ ਉਸਤਾਦ ਜੀ, ਹੈਂ? ਅੱਬੂ ਮੇਰੇ ਯਾਦ ਆਉਂਦੇ ਮੈਨੂੰ ਸੁਣ ਕੇ। सुहानी रात ढल चुकी। ਹਾਂ ਉਸਤਾਦ ਜੀ, ਬੜਾ ਸੁਣਦੇ ਹੁੰਦੇ ਸੀ। ਵਾਹ, ਕੋਈ ਤੁਸੀਂ ਦੁਨੀਆ ਦੀ ਗੱਲ ਕਰ ਲਓ, ਅੱਬੂ ਨਾਲ ਪਿਆਰ ਆ ਠੀਕ ਆ, ਲੇਕਿਨ ਇਹਨੂੰ ਕਦੀ ਐਸੀ ਮਤਲਬ ਅਜ਼ਾਨ ਹੁੰਦੀ ਹੋਵੇ ਕਦੀ ਅੱਬੂ ਨਹੀਂ ਯਾਦ ਆਇਆ ਵੀ ਮੈਂ ਨਮਾਜ਼ ਪੜ੍ਹ ਲਵਾਂ, ਉਹਨਾਂ ਦੀ ਸ਼ਾਇਦ ਉਹਨਾਂ ਲਈ ਆਸਾਨੀ ਹੋ ਜਾਏ, ਗਾਣਾ ਸੁਣ ਕੇ ਨੂੰ ਅੱਬੂ ਯਾਦ ਆਉਂਦੇ। भाई क्या कहने आपके भी जवाब है। बहुत खूब आपने एक नुक्ता उठाया भाई। ਉਸਤਾਦ ਜੀ ਮੇਰੇ ਦੇਖੋ ਨਾ, ਗਾਣਾ ਸੁਣ ਕੇ ਅੱਬੂ ਯਾਦ ਆਉਂਦੇ, ਅੰਮੀ ਯਾਦ ਆਉਂਦੀ, ਠੀਕ ਹੈ ਨਾ। ਕਦੀ ਨਮਾਜ਼ ਅਜ਼ਾਨ ਹੁੰਦੀ ਹੋਵੇ ਤੇ ਕਦੀ ਨਹੀਂ ਅੱਬੂ ਯਾਦ ਆਇਆ ਕਿ ਯਾਰ ਮੇਰੇ ਅੱਬੂ ਇਹੀ ਸਦਕਾ ਜਾਰੀਆ ਵਾ, ਤੇ ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਸਾਰਿਆਂ ਨੂੰ ਕਹਿ ਰਿਹਾ, ਸਹੀ ਗੱਲ, ਤੈਨੂੰ ਇਕੱਲੇ ਨਹੀਂ ਕਹਿ ਰਿਹਾ, ਸਾਰਿਆਂ ਨੂੰ ਕਹਿ ਰਿਹਾ ਜਿਨ੍ਹਾਂ ਦੇ ਅੱਲਾਹ ਪਾਕ ਰਹਿਮਤ ਫਰਮਾਏ, ਮਗਫਰਤ ਫਰਮਾਏ, ਜਿਨ੍ਹਾਂ ਦੇ ਵਾਲਦੈਨ ਜਾਂ ਮਾਂ ਜਾਂ ਬਾਪ ਚਲੇ ਗਏ ਨੇ, ਸਾਰਿਆਂ ਨੂੰ ਕਹਿ ਰਿਹਾ ਕਿ ਗਾਣਾ ਸੁਣ ਕੇ ਯਾਦ ਨਹੀਂ। ਮੈਨੂੰ ਵੀ ਇਦਾਂ ਹੁੰਦਾ, ਲੇਕਿਨ ਮੈਂ ਤੈਨੂੰ ਕਹਿ ਰਿਹਾ ਨਾ ਕਿ ਕਹਿ ਮੈਂ ਰਿਹਾ, ਲੇਕਿਨ ਮੈਂ ਵੀ ਵਿੱਚ ਹੀ ਸ਼ਾਮਲ ਹਾਂ। ਮੈਂ ਤਾਂ ਗੱਲ ਕਰਕੇ ਫਸ ਜਾਂਦਾ ਮੈਂ ਹਿਸਾਬ ਕਿਤਾਬ। ਨਹੀਂ ਉਹਨਾਂ ਨੇ ਕਹਿ ਵੀ ਦਿੱਤਾ ਕਿ ਮੈਂ ਨਹੀਂ ਵਿੱਚ ਹੀ ਸ਼ਾਮਲ ਆ, ਤੇ ਤੁਸੀਂ ਕਾਹਦੇ ਮੈਂ ਤਾਂ ਤੈਨੂੰ ਮੈਂ ਕਿਦੋਂ ਕਿਹਾ ਵਾ, ਮੈਂ ਕਿਹਾ ਸਾਰੇ ਹੀ ਅਸੀਂ ਸਾਰਿਆਂ ਨੂੰ ਮੈਂ ਕਹਿ ਰਿਹਾ। ਲੋ ਜੀ ਨਾਜ਼ਰੀਨ, ਅੱਜ ਦੀ ਗੇਮ, ਹਾਂ ਲੋ ਜੀ, ਅਗਰ ਮਜ਼ਾ ਨਾ ਆਵੇ ਮੈਂ ਤੁਹਾਡਾ ਗੇਮਦਾਰ ਹਾਂ। ਅਗਰ ਤੁਹਾਨੂੰ ਅੱਜ ਦੀ ਗੇਮ ਦਾ ਮਜ਼ਾ ਨਾ ਆਵੇ ਮੈਂ ਤੁਹਾਡਾ ਗੇਮਦਾਰ ਆ ਭਾਈ। ਲੋ ਜੀ ਠੀਕ ਹੈ ਜੀ। ਗੇਮਾਰ ਕੀ ਹੁੰਦਾ? हाँ, उसने बोला गेम 6 गेम 6, मैंने बोला एम 6 एम, नींद नहीं आती है रातों को, अरे आज तो गेम 6 गेम 6 गेम 6 गेम 6 गेम किथे ने? ਚੱਲ ਬਸ ਕਰਦੇ, ਤੂੰ ਹੁਣ ਹਟਦਾ ਹੀ ਨਹੀਂ। ਇਹ ਇਦਾਂ ਦੇ ਬਹੁਤ ਸੋਹਣੇ ਵਜਾਉਂਦਾ ਜੀ, ਇਦਾਂ ਦੇ ਬਹੁਤ ਸੋਹਣੇ ਵਜਾਉਂਦਾ ਜੀ, ਬਹੁਤ ਟ੍ਰੇਨ ਹੋ ਗਿਆ ਫ੍ਰੀ में। ਬਹੁਤ ਮਾਸ਼ਾਅੱਲਾ ਬਹੁਤ। ਲਓ ਜੀ ਨਾਜ਼ਰੀਨ, ਜੀ ਉਸਤਾਦ ਜੀ ਮੋਮਬੱਤੀ ਇਹ ਕਿੱਦਾਂ ਖਾਵਾਂਗੇ? ਕੈਂਡਲ। ਲਓ ਜੀ ਗੇਮ ਇਹ ਆ ਕਿ ਮਾਸਕ ਪਾ ਕੇ ਤੇ ਮੋਮਬੱਤੀ ਮੈਂ ਬਾਲ ਦੇਣੀ ਆ ਤੇ ਉਹ ਬੁਝਾਉਣੀ ਆ ਫੂਕ ਮਾਰ ਕੇ। ਉਹ ਜਾਣ ਦਿਓ ਉਸਤਾਦ ਜੀ ਕੀ ਇਹ ਕਿਹੜਾ ਕੰਮ? ਮੈਂ ਬੁਝਾਵਾਂਗਾ ਭਾਣ, ਮੈਂ ਬੁਝਾਵਾਂਗਾ, ਮੈਂ ਤੁਹਾਨੂੰ ਐਂਡ ਤੇ ਬੁਝਾ ਕੇ ਦਿਖਾਵਾਂਗਾ, ਠੀਕ ਹੈ। ਗੱਲ। ਹਾਂ ਲਓ ਜੀ, ਆਪਣਾ ਬਹੁਤ ਖਿਆਲ ਰੱਖਣਾ। ਚੜਿਆ, ਜਿੱਤੇ ਚੜਿਆ ਆ ਗਿਆ, ਚੜਿਆ। ਕੋਈ ਗਿਣਤੀ ਹੁੰਦੀ ਆ, ਕੋਈ ਟਰਮ ਹੁੰਦੀ ਆ ਇੱਕ, ਇਹ ਕਿਹੜੀ ਗੱਲ? ਬੱਲੜ ਕਰ ਭਾਜੀ ਅੱਲੜ ਬੱਲੜ ਬਾਵੇ ਨਹੀਂ, ਜਿੱਥੇ ਤੂੰ ਆ ਗਿਆ, ਜਿੱਥੇ ਚੜਿਆ ਆ ਗਿਆ, ਜਿੱਥੇ ਕੋਠਾ ਆ ਗਿਆ, ਲੈ ਦੱਸ। ਕਦੇ ਉੱਡਾ ਆ ਗਿਆ, ਉੱਡਾ ਵੀ ਆਇਆ ਸੀ, ਉੱਡਾ ਉਹ ਥੱਲੇ ਕਿਹਨੇ ਲਿਖਿਆ ਵੀ ਸੀ ਕਿ ਯਾਰ ਉੱਡਾ ਕੀ, ਠੀਕ ਆ। ਜਿਹਦੇ ਤੇ ਆ ਗਿਆ ਚੜਿਆ, ਲਓ ਵੇਖ ਵੇ ਦਿਨ ਚੜਿਆ, ਚਲੋ ਜੀ। ਦਿਨ ਡੁੱਬਿਆ ਏ ਤੇ ਫਿਰ ਤੂੰ ਗਾਣਾ ਨਹੀਂ ਸੁਣਿਆ? ਮੈਂ ਨਹੀਂ ਸੁਣਿਆ। ਕਿਸੇ ਨੇ ਵੀ ਨਹੀਂ ਸੁਣਿਆ ਨਹੀਂ ਮੈਡਮ ਦਾ ਵੇਖ ਵੇ ਦਿਨ ਚੜਿਆ। ਉਹ ਉਸਤਾਦ ਵਜਾ ਵਜਾ ਮੈਂ ਤੈਨੂੰ ਸੁਣਾਉਣਾ।
ਵੇਖ ਵੇ ਦਿਨ ਚੜਿਆ ਕਿ ਨਹੀਂ ਸਾਰੀ ਰਾਤ ਗੁਜ਼ਾਰੀ ਲੜਕੇ ਸਾਰੀ ਰਾਤ ਗੁਜ਼ਾਰੀ ਲੜਕੇ ਤੇਰਾ ਦਿਲ ਹਾਲੇ ਭਰਿਆ ਕਿ ਨਹੀਂ ਦਿਨ ਚੜਿਆ ਕਿ ਨਹੀਂ ਸਾਰੀ ਰਾਤ ਗੁਜ਼ਾਰੀ ਰਲ ਕੇ ਸਾਰੀ ਰਾਤ ਗੁਜ਼ਾਰੀ ਰਲ ਕੇ ਤੇਰਾ ਦਿਲ ਹਾਲੇ ਭਰਿਆ ਕਿ ਨਹੀਂ ਵੇਖ ਵੇ ਦਿਨ ਚੜਿਆ ਕਿ ਨਹੀਂ 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 ਵਾਹ ਵਾਹ ਕਿਉਂ ਜੀ ਜੀ ਇੱਕ ਵਾਰੀ ਸਾਦਾ ਕਿਉਂ ਆ ਜਿਹੜੀ ਆ ਸਾਰੀ ਰਾਤ ਆ ਜਿਹੜਾ ਨਾ ਵੇਖ ਵੇ ਦਿਨ ਚੜਿਆ ਕਿ ਨਹੀਂ ਸਾਰੀ ਰਾਤ ਗੁਜ਼ਾਰੀ ਰਲ ਕੇ ਤੇਰਾ ਦਿਲ ਹਾਲੇ ਭਰਿਆ ਕਿ ਨਹੀਂ ਵਾਹ 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 ਨਹੀਂ ਵੇਖ ਵੇ ਕੀ ਬਾਤ ਹੈ ਜੀ ਮਾਸਟਰ ਅਬਦੁੱਲਾ ਸਾਹਿਬ ਵੇ ਦਿਨ ਚੜਿਆ ਕਿ ਨਹੀਂ ਪਤਾ ਨਹੀਂ ਯੂਨਸ ਅਬਦੁੱਲਾ ਸਾਹਿਬ ਲਓ ਜੀ ਇੱਧਰ ਕੀ ਹੋ ਗਿਆ ਜੇ ਸੁਣ ਲਓ ਆਪੂ ਫੇਰ ਯਾਦ ਆ ਗਈ ਇਹ ਅੱਬੂ ਦਿਲ ਨਾ ਭਰਿਆ ਕਿ ਨਹੀਂ ਉੱਥੋਂ ਯਾਦ ਆਏ ਨਾ ਇਹ ਦਿਨ ਹਾਲੇ ਚੜਿਆ ਕਿ ਨਹੀਂ ਇੱਥੇ ਯਾਦ ਆਏ ਨਾ ਇਹ ਕਿਹੜਾ ਗਾਣਾ ਜਿੱਥੇ ਅੱਬੂ ਯਾਦ ਆਉਂਦੇ ਵੇਖ ਵੇ ਦਿਨ ਚੜਿਆ ਕਿ ਨਹੀਂ ਇਹ ਸਾਰੀ ਰਾਤ ਰਲ ਕੇ ਗੁਜ਼ਾਰੀ ਤੇ ਨਹੀਂ ਅੱਬੂ ਯਾਦ ਆਏ ਕਿ ਤੇਰਾ ਦਿਲ ਹਾਲੇ ਭਰਿਆ ਕਿ ਨਹੀਂ ਤੇ ਅੱਬੂ ਯਾਦ ਆਏ। ਇਸ ਗਾਣੇ 'ਚ ਕੋਈ ਗੱਲ ਹੀ ਨਹੀਂ ਐਸੀ ਜਿਹਦੇ 'ਚ ਅੱਬੂ ਯਾਦ ਆਉਣ ਨਾਲੇ ਭਾਜੀ ਗਾਣਾ ਮੈਡਮ ਦਾ ਇਹਨੇ ਵਿੱਚ ਅੱਬੂ ਪਾਤੇ ਨਹੀਂ ਨਹੀਂ ਯਾਰ ਅੱਛਾ ਇਹਦੀ ਤਬੀਅਤ ਅੱਜ ਮੈਨੂੰ ਠੀਕ ਨਹੀਂ ਲੱਗ ਰਹੀ ਫੈਸਲ ਤਾਜੀ ਅੱਲਾ ਦਾ ਸ਼ੁਕਰ ਹੈ ਤਬੀਅਤ ਕਾਫੀ ਬਿਹਤਰ ਹੈ ਮੈਨੂੰ ਹਣਾ ਸਵੇਰੇ ਇੱਕ ਬੰਦੇ ਨੇ ਮਸ਼ਵਰਾ ਦਿੱਤਾ ਕਾਹਦਾ ਓਏ ਇੱਕ ਤੇ ਮੈਂ ਉਹਨਾਂ ਕੋ ਬਹੁਤ ਦੁਖੀ ਆ ਜਿਹੜੇ ਆ ਮਸ਼ਵਰੇ ਨਹੀਂ ਦਿੰਦੇ ਬਈ ਕਈ ਬੰਦੇ ਨਾਦਰੀ ਨਾਲ ਗੇਮ ਮੈਂ ਬਾਅਦ ਚ ਖੇਡਦਾ ਪਹਿਲੇ ਕੋਈ ਗੱਲ ਐਸੀ ਵੀ ਜਿਹੜੀ ਤੁਹਾਨੂੰ ਕੰਮ ਵੀ ਆਵੇ ਉਹ ਯਾਰ ਕਈ ਬੰਦੇ ਸਿਰਫ ਆਪਣੇ ਮਹੱਲੇ ਦੇ ਡਾਕਟਰ ਹੁੰਦੇ ਨੇ ਹਾਂਜੀ ਤੇ ਉਹਨਾਂ ਨੂੰ ਸਿਰਫ ਇੱਕੋ ਦਵਾਈ ਯਾਦ ਹੁੰਦੀ ਆ ਸਵੇਰੇ ਉੱਠ ਕੇ ਨਿਹਾਰ ਪਾਣੀ ਪੀ 2 ਗਲਾਸ ਆਹੋ ਇਸੇ ਦਵਾਈ ਦੇ ਚੱਕਰ ਦੁਨੀਆ ਦੇ ਹਰ ਮਰੀਜ਼ ਨੂੰ ਇਹੀ ਦੱਸੀ ਜਾਂਦੇ ਅਗਲੇ ਨੂੰ ਕੈਂਸਰ ਹੋਇਆ ਅਗਲੇ ਨੂੰ ਡਾਕਟਰਾਂ ਨੇ ਕੱਖ ਵੀ ਨਹੀਂ ਸਵੇਰੇ ਨਿਹਾਰ 2 ਗਲਾਸ ਪਾਣੀ ਪੀ 3-4 ਦਿਨ ਤੋਂ ਠੀਕ ਹੋ ਜਾਣਾ ਮੈਂ ਦੱਸ ਅਗਲੇ ਦਾ ਭਾਵੇਂ ਗੁਰਦਾ ਫੇਲ ਹੋਇਆ ਕੱਖ ਇਹ ਕਈ ਹਰ ਜਗ੍ਹਾ ਤੈਨੂੰ ਮਿਲਣਗੇ ਇਦਾਂ ਦੇ ਕਰੈਕਟਰ ਸਿਰੇ ਨਿਹਾਰ ਪਾਣੀ ਪੀਣ ਦਾ ਕਿਹਨੂੰ ਨਹੀਂ ਪਤਾ ਲੇਕਿਨ ਫੇਰ ਦੱਸਣਗੇ ਐ ਤੇਰੀਆਂ ਅੱਖਾਂ ਪੀਲੀਆਂ ਹੋਈਆਂ ਕਿਹਾ ਤੈਨੂੰ ਕਿਸੇ ਨੇ ਕੱਲ ਪਹਿਲੇ ਨਹੀਂ ਲੈ ਮੈਂ ਤੈਨੂੰ ਦੱਸ ਦੇਣਾ ਸਵੇਰੇ ਉੱਠ ਕੇ ਨਿਹਾਰ 2 ਗਲਾਸ ਪਾਣੀ ਪੀਆ ਕਰ ਮੈਂ ਦੱਸ ਤੂੰ ਪਾਣੀ ਨਹੀਂ ਪੀਂਦਾ ਸਵੇਰੇ ਹੈਨਾ ਬਸ ਐਹੀ ਗੱਲ ਆ ਲਗਾ ਜਾਏਗਾ ਨਾ ਕਰ ਐਵੇਂ ਸਵੇਰੇ ਉੱਠ ਕੇ ਨਿਹਾਰ 2 ਗਲਾਸ ਪਾਣੀ ਪੀਆ ਕਰ ਉਹ ਸਿਰਫ ਨਿਹਾਰ 2 ਗਲਾਸ ਪਾਣੀ ਦੇ ਡਾਕਟਰ ਨੇ ਪੂਰੇ ਸ਼ਹਿਰ 'ਚ ਹਾਂ ਅੱਛਾ ਤੇ ਕਈ ਐਸੇ ਕਰੈਕਟਰ ਹੁੰਦੇ ਨੇ ਬਈ ਤੂੰ 10 ਲੱਖ ਰੁਪਇਆ ਇਲਾਜ ਤੇ ਲਾ ਲਿਆ ਵਾ ਤੇਰੀ ਬਿਮਾਰੀ ਦੀ ਕਿਸੇ ਨੂੰ ਸਮਝ ਨਹੀਂ ਆਉਂਦੀ ਡਾਕਟਰ ਬਦਲ ਤੂੰ ਪਾਗਲ ਹੋ ਗਿਆ ਤੂੰ ਤੇ ਹੁਣ ਤੈਨੂੰ ਮਿਲ ਪਿਆ ਉਹ ਬੰਦਾ ਕੀ ਗੱਲ ਖੈਰ ਆ ਲਿਸਾ ਹੋਇਆ ਆਹੋ ਬਸ ਭਾਜੀ ਇੱਕ ਟੈਨਸ਼ਨ 'ਚ ਫਸ ਗਿਆ ਬਹੁਤ ਕੀ ਗੱਲ ਕੀ ਹੋਈ ਹੈ ਬਸ ਭਾਜੀ ਸਮਝ ਨਹੀਂ ਆ ਰਹੀ ਡਾਕਟਰਾਂ ਨੂੰ ਨਹੀਂ ਸਮਝ ਆ ਰਹੀ 8-9 ਲੱਖ ਰੁਪਇਆ ਲਾਤਾ 3-4 ਉਹਨਾਂ ਨੇ ਆਪਰੇਸ਼ਨ ਕਰਤੇ ਨੇ ਟੈਸਟਾਂ ਦੇ ਇੰਨੇ ਪੈਸੇ ਲੱਗ ਗਏ ਨੇ ਲਾਹੌਰ ਤੱਕ ਫਿਰ ਆਇਆ ਕਰਾਚੀ ਤੱਕ ਨਹੀਂ ਸਮਝ ਆ ਰਹੀ ਹੁਣ ਅਗਲੀ ਗੱਲ ਤੇ ਸੁਣੀ ਜੇ 5 ਰੁਪਈਆਂ 'ਚ ਠੀਕ ਹੋ ਜਾਂਦੇ ਗੱਲ ਕਰੇ ਮਾਂ ਸਦਕੇ 10 ਲੱਖ ਲਈ ਬੈਠਾ ਇਹ ਕਰੈਕਟਰ ਹੁੰਦੇ ਨੇ ਅੱਲਾ ਦੀ ਕਸਮੇ ਹੁੰਦੇ ਨਹੀਂ ਇਹ ਜੇ 5 ਰੁਪਈਆਂ 'ਚ ਠੀਕ ਹੋ ਜਾਏ ਤਾਂ ਮੰਨੇ ਪੰਜਾਂ 'ਚ ਕੀ ਕਰ ਦੇਣਾ ਠੀਕ ਇਹੀ ਤਾਂ ਤੁਹਾਨੂੰ ਪਤਾ ਨਹੀਂ ਐਂ ਤੇ ਕੰਮ ਆ ਉਹ ਪਾਗਲਾ ਤਸ਼ਤੀਖ ਜਿਹੜੀ ਹੁੰਦੀ ਹੈ ਨਾ ਹੈ ਤਸ਼ਤੀਖ ਉਹ ਹੀ ਅਸਲ ਕੰਮ ਹੁੰਦਾ ਵਾ ਉਹ ਤਸ਼ਖੀਸ ਉਸਤਾਦ ਜੀ ਉਹ ਤਖਸ਼ੀਸ਼ ਹੀ ਅਸਲ ਕੰਮ ਆ ਅੱਲਾ 5 ਰੁਪਈਆਂ 'ਚ ਜੇ ਤੇਰੇ ਯਾਰ ਰੰਗ ਰੂਪ ਸਾਰਾ ਠੀਕ ਹੋ ਜਾਏ ਬਿਮਾਰੀ ਨਿਕਲ ਕੇ ਉਹ ਪਵੇ ਮੰਨੇ ਜੋਗੀਆ ਤੇਰਾ ਕਮਾਲ ਮੰਨੇ 4 ਰੁਪਈਆਂ ਚ ਨਾੜ ਵਾਲਾ ਚੌਕ ਦੇਖਿਆ ਹੀ ਵੇਖਿਆ ਹੀ ਗੁਲਾਮਾਬਾਦ ਚਲੇ ਜਾਣਾ ਤੂੰ ਸਵੇਰੇ ਹਾਂਜੀ ਅੱਛਾ ਉਹ ਨਾੜ ਵਾਲੇ ਚੌਂਕ ਜਾਣਾ ਤੇ ਤੁਸੀਂ ਪਹਿਲਾਂ ਗੁਲਾਮਾਬਾਦ ਗਏ ਮੈਂ ਉਹਦਾ ਹਾਫਜ਼ਾ ਚੈੱਕ ਕਰ ਰਿਹਾ ਵੀ ਹੋਸ਼ 'ਚ ਵੀ ਹੈਗਾ ਅੱਛਾ ਹੋਰ ਉਹੀ ਆ ਨਾੜ ਵਾਲਾ ਚੌਕ ਵੇਖਿਆ ਹੀ? ਵੇਖਿਆ ਹੀ ਲੈ ਤੂੰ ਸਵੇਰੇ ਗੁਲਾਮਾਬਾਦ ਚਲੇ ਜਾਣਾ ਅੱਛਾ ਪੁੰਨੂ ਚੌਕ ਦੇਖਿਆ ਹੀ? ਮੀਆਂ ਪੁੰਨੂ ਚੌਕ ਪੁੰਨੂ ਚੌਕ ਦੇਖਿਆ ਨਾ ਉਹ ਗੋਲ ਮਸਜਿਦ ਦੇ ਕੋਲ ਪੁੰਨੂ ਹਾਂਜੀ ਚੌਕ ਹਾਂਜੀ ਆਦਮ ਚੌਕ ਨੁੱਕਰ ਤੇ ਦੁਕਾਨ ਆ ਹਕੀਮ ਦੀ ਚਲੋ ਤੇ ਪੁੰਨੂ ਚੌਕ ਦਾ ਕੀ ਰੌਲਾ ਸੀ ਵਿੱਚ ਆਦਮ ਚੌਕ ਨੁੱਕਰ ਤੇ ਹਕੀਮ ਦੀ ਦੁਕਾਨ ਆ ਤੂੰ ਉਹਦੇ ਨਾਲ ਜਾ ਕੇ ਮੇਰੀ ਗੱਲ ਕਰਾ ਦੇਣੀ ਬਸ ਬਾਨਾ ਵਾਲੇ ਨਾਲ ਹਕੀਮ ਨਾਲ ਅੱਛਾ ਅੱਛਾ ਹੁਣ ਉਹਨੇ ਕਹਿਣਾ ਅੱਗੋਂ ਕਿ
ਭਾਜੀ ਤੁਸੀਂ ਦੱਸ ਦਿਓ ਗੱਲ ਕੀ ਕਰਾਉਣੀ, ਹੋ ਸਕਦਾ ਫੋਨ ਨਾ ਚੁੱਕੋ। ਨਹੀਂ ਗੱਲ ਕਰਾਉਣੀ ਤੋਂ ਉਹਨੇ ਹੁਣ ਸਵੇਰੇ ਵਿਚਾਰੇ ਨੇ ਕਿ ਯਾਰ ਸ਼ਾਇਦ ਕਿੱਥੋਂ ਅੱਲਾ ਮੀਆਂ ਬਰਕਤ ਪਾ ਦੇਵੇ, ਉਹਨੇ ਸਵੇਰੇ ਜਾ ਕੇ ਕਹਿਣਾ ਕਿ ਹਕੀਮ ਸਾਹਿਬ ਗੱਲ ਕਰ ਲਓ, ਤੇ ਉਹਨੇ ਕੁਛ ਨਹੀਂ ਕਰਨਾ, ਗੱਲ ਕਰਕੇ ਉੱਠ ਕੇ ਔਰ ਉਹ ਵੇਟ 'ਚ ਹੁੰਦਾ ਕਿ ਮੈਨੂੰ ਫੋਨ ਆਉਣਾ ਉਹਦਾ, ਉਹਨੇ ਫੌਰਨ ਉੱਠ ਕੇ ਦੱਸਣਾ ਹਾਂ ਬਈ ਪਹੁੰਚ ਗਿਆ, ਆਹੋ ਨਹੀਂ ਪਹੁੰਚ ਗਿਆ ਆ ਕਰਾ ਗੱਲ। ਉਹਨੇ ਹੁਣ ਉਹਦੇ ਨਾਲ ਗੱਲ ਕਰ, ਹਾਂ ਜੀ ਹਕੀਮ ਸਾਹਿਬ ਨੇ ਮੈਂ ਉਹਨਾਂ ਦਾ ਮੁੰਡਾ, ਅੱਛਾ ਪੁੱਤਰ ਬੋਲ, ਭਤੀਜਾ ਬੋਲ ਭਤੀਜਾ ਬੋਲ ਰਿਹਾ ਸਾਡਾ, ਅੱਛਾ ਲੈ ਪੁੱਤਰ 20 ਰੁਪਏ ਦੀ ਕਲਵੰਜੀ ਦੇ ਦੇ ਇਹਨੂੰ। ਕਣਵੰਜੀ ਬਿਸਤਰਾ ਦੇ ਦੇ ਇਹਨੂੰ 20 ਰੁਪਏ ਦੀ ਕਲਵੰਜੀ ਦੇ ਦੇ ਤੇ ਅੱਲਾ ਖੈਰ ਕਰੇ। ਪਛਾਣਿਆ? ਉਹਨੇ ਕਿਹਾ ਨਹੀਂ ਤੂੰ ਛੋਟਾ ਜਿਹਾ ਸੀ, ਤੂੰ ਕਿਤੇ ਪਛਾਣਨਾ ਹੁਣ। ਅੱਬੂ ਆਉਣਗੇ ਤਾਂ ਦੱਸੀ ਮੇਰਾ, ਉਹਨੇ ਕਿਹਾ ਤੁਹਾਡਾ ਨਾਮ ਉਹ ਨਾ ਛੱਡ, ਤੂੰ ਦੱਸੀ ਬਸ ਮੇਰਾ ਨੂੰ ਪਤਾ ਲੱਗ। ਫੋਨ ਬੰਦ ਇੱਕ ਕਰੈਕਟਰ ਹੁੰਦੇ ਨਹੀਂ। ਉਹਨੇ 20 ਰੁਪਏ ਦੀ ਕਲਵੰਜੀ ਦਿੱਤੀ, ਉਹ ਲੈ ਕੇ ਉੱਥੇ ਆ ਗਿਆ। ਅੱਛਾ ਹੁਣ ਕਲਵੰਜੀ ਉਹਨੇ ਕੀ ਸੋਚੀ ਵੀ ਦੁਨੀਆ ਜਾਣਦੇ ਹਰ ਬੰਦੇ ਨੂੰ ਪਤਾ ਹੈ, ਐਜ਼ ਏ ਮੁਸਲਮ ਤੇ ਸਾਨੂੰ ਪਤਾ ਨਾ ਵੀ ਕਲਵੰਜੀ 'ਚ ਮੌਤ ਤੋਂ ਇਲਾਵਾ ਹਰ ਮਰਜ਼ ਦੀ ਸ਼ਿਫਾ ਤੇ ਕੋਈ ਰੌਲਾ ਨਹੀਂ, ਤੇ ਉਹਨੇ ਕਲਵੰਜੀ ਮੰਗਾ ਲਈ ਵੀ ਜਿਵੇਂ ਇਕੱਲੇ ਉਹਨੂੰ ਹੀ ਪਤਾ ਬਸ। ਤੇ ਉਹਨੇ ਕਿਹਾ ਹਕੀਮ ਸਾਹਿਬ ਤੁਸੀਂ ਮੈਨੂੰ ਇਹਨੂੰ ਦੱਸ ਦਿੰਦੇ, ਮੈਂ ਉੱਥੇ ਪੌਣਾ ਘੰਟਾ ਤੁਹਾਨੂੰ ਫੋਨ ਕਰ ਲੈ, ਤੈਨੂੰ ਮੈਂ ਦੱਸ ਦਿੰਦਾ ਵੀ ਤੂੰ ਮੈਨੂੰ ਕਹਿ ਦਿੰਦਾ ਵੀ ਕਲਵੰਜੀ ਲੈ ਆਓ, ਤੇ ਮੈਂ ਉਹਨੂੰ ਕਹਿੰਦਾ 20 ਦੀ ਕਲਵੰਜੀ ਦੇ ਦੇ। ਐਡਾ ਫੋਨ ਕਰਾਉਣਾ, ਲੈ ਕਿੱਥੋਂ ਦਿੱਤੀ ਉਹਨੇ ਕਿਹਾ ਜੀ ਉਹ ਪਿੱਛੋਂ ਜਾ ਕੇ ਦਿਖਾ, ਤੂੰ ਕਹਿੰਦਾ ਉਹਨੇ ਅਗਲੇ ਡੱਬੇ 'ਚੋਂ ਦੇਣੀ ਸੀ। ਤਲਕ ਦਾ ਡੱਬਾ ਬਚਾਇਆ ਇਹ ਮੈਨੂੰ ਪਤਾ ਇਹਨਾਂ ਦੇ ਸਾਰੇ ਸਿਸਟਮਾਂ ਦਾ। ਲੈ ਸਵੇਰੇ ਤੂੰ ਮਨੱਕਾ ਲੈਣਾ, 2 ਕੁ ਮਨੱਕੇ ਦੇ ਦਾਣੇ, ਅੱਧੀ ਚਮਚੀ ਸ਼ਹਿਦ ਦੀ, ਤੇ ਨਾਲ ਤੂੰ ਆ ਕਲਵੰਜੀ, ਠੀਕ ਆ? ਤੇ ਤੂੰ ਹਫਤੇ ਬਾਅਦ ਦੇਖੀ ਆਪਣਾ ਰੰਗ ਰੂਪ, ਤੇ ਦੱਸੀ ਮੈਨੂੰ ਬਿਮਾਰੀ ਕਿੱਥੇ ਹੈ। ਤੇ ਹੁਣ ਅਗਲੇ ਦਿਨ ਉਹਨੂੰ ਪਤਾ ਲੱਗਾ ਕਿ ਤਾਇਆ ਉਹ ਜਾਨਾ ਮਰ ਗਿਆ ਯਾਰ, ਉਹਨੂੰ ਪਤਾ ਲੱਗਾ ਇਹ ਦਵਾਈ ਖਾਦੀ ਜਾਨਾ ਮਰ ਗਿਆ। ਓਏ ਹੋਏ ਆਇਆ ਹੀ ਲੇਟ ਆ ਮੇਰੇ ਕੋਲ, ਪਹੁੰਚਿਆ ਮੇਰੇ ਕੋਲ ਲੇਟ ਆ। अपने सिर पे नहीं बनाया। 5-7 ਦਿਨ ਹੋਰ ਕੱਢ ਜਾਂਦਾ ਨਾ। ਮੈਂ ਪੈਰਾਂ ਤੇ ਕਰ ਇਹ ਕਰੈਕਟਰ ਹੁੰਦੇ ਨੇ ਇਸमें ਜਗ੍ਹਾ ਹੁੰਦੇ ਨੇ। ਅੱਛਾ ਵੀ ਪੜਨ ਲੱਗ ਪੈਣਗੇ। ਕੀ ਗੱਲ ਨੀਂਦ ਨਹੀਂ ਪੂਰੀ ਹੋ ਰਹੀ ਅੱਜ ਕੱਲ? ਕੋਲੋਂ ਹੀ ਸਾਹਿਬ ਆਹੋ ਅਲਟਰਾਸਾਊਂਡ ਕਰ ਰਹੇ ਤੇ ਪਤਾ ਵੀ ਨਹੀਂ ਹੋ ਰਹੀ ਨੀਂਦ ਪੂਰੀ। ਨਹੀਂ ਪੁੱਤ ਨੀਂਦ ਪੂਰੀ ਕਰ, ਤੇਰਾ ਚਿਹਰਾ ਦੱਸ ਰਿਹਾ ਕਿ ਨੀਂਦ ਨਹੀਂ ਤੇਰੀ ਪੂਰੀ ਹੋ ਰਹੀ, ਔਰ ਮੇਦੇ ਤੇਰੇ 'ਚ ਗਰਮੀ ਹੈ। ਦੁਨੀਆ ਦੇ ਹਰ ਹਕੀਮ ਕੋ ਚਲਾ ਜਾ, ਤੇਰੇ ਮੇਦੇ 'ਚ ਗਰਮੀ, ਸਰਦੀ 'ਚ ਵੀ ਗਰਮੀ ਹੈ। ਹਾਂ ਤੇਰੇ ਮੇਦੇ 'ਚ ਗਰਮੀ ਆ। ਸਾਡੇ ਰਜ਼ਾਬਾਦ ਇੱਕ ਹਕੀਮ ਹੈਗਾ, ਉਹ ਬੁੱਢੀਆਂ ਦੀਆਂ ਪਿੰਨੀਆਂ ਨੱਪ ਕੇ ਪੁੱਛਦਾ ਭੱਲੇ ਖਾਦੇ ਭੱਲੇ। ਬਾਅਦ ਹੀ ਕਸਮੇ ਲੈ ਵੀ ਤੂੰ ਤੇ ਜਾ ਕੇ ਬਹਿਣਾ ਵਾ, ਇੰਜ ਫੜ ਕੇ ਜਿਵੇਂ ਇਹ ਨਹੀਂ ਕਰਨ ਲੱਗਾ ਬਾਬਾ ਜੀ, ਇੰਜ ਤੈਨੂੰ ਇੰਜ ਲੱਗੇਗਾ ਬੁੱਢੀ ਦੇ ਗੋਡੇ ਨੂੰ ਹੱਥ ਲਾਉਣ ਲੱਗਾ ਵੀ ਪਤਾ ਨਹੀਂ ਸ਼ਮਸ਼ਾਦ ਬੇਗਮ ਬੈਠੀ ਉੱਧਰ। ਇੰਜ ਥੱਲੇ ਹੋ ਕੇ ਨਾ ਇੰਜ ਕਹੇਗਾ ਚੌਲ ਖਾਦੇ ਉਹ ਜੈਨ ਮੈਨੂੰ ਕਹੇਗੀ ਹਾਂ ਚੌਲ ਭੱਲੇ ਖਾਦੇ ਰਾਤੀ, ਹਾਂਜੀ ਭੱਲੇ ਖਾਦੇ। ਉਹ ਯਾਰ ਉਹ ਐਸਾ ਕਰੈਕਟਰ ਆ, ਚੌਲ ਨਹੀਂ ਖਾਣੇ, ਦਵਾਈ ਦੇ ਕੇ ਚੌਲ ਨਹੀਂ ਖਾਣੇ, ਭੱਲੇ ਨਹੀਂ ਖਾਣੇ, ਬੋਤਲ ਨਾ ਪੀਣੀ ਆ, ਨਾ ਕਿਸੇ ਨੂੰ ਪਿਆਉਣੀ। ਉਹ ਐ ਟੈਪ ਕੀਮ ਆ, ਬਹੁਤ ਅਜੀਬ। ਅੱਛਾ ਦੁਨੀਆ ਜਹਾਨ ਦਾ ਮਰਜ਼ ਲੈ ਜਾ, ਉਹਦੇ ਕੋਲ 5 ਸ਼ੀਸ਼ੀਆਂ ਪਈਆਂ, ਉਹਦੇ ਚੋਂ ਹੀ ਉਹਨੇ ਦਵਾਈ ਦੇਣੀ ਬਣਾ ਦੇਣਾ ਸੈੱਟ। ਮੈਂ ਕਹਿੰਦਾ ਉਹਨੇ ਦਵਾਈ ਹੀ ਉਹਦੇ ਚੋਂ ਦੇਣੀ, ਜੋ ਮਰਜ਼ੀ ਕਰ ਲਾ। ਅੱਖ ਦਰਦਾ, ਨੱਕ ਦਰਦਾ, ਢਿੱਡ ਪੀੜ ਆ, ਦਵਾਈ ਤੈਨੂੰ ਉਹਦੇ ਚੋਂ 5 ਚੋਂ ਹੀ ਦੇਣੀ ਹੈ। ਕੀ ਬਾਤ। ਹਾਂ ਲਓ ਜੀ ਠੀਕ ਹੋ ਗਿਆ ਭੈਣ। ਤੇ ਲਿਆਦਾ ਇਦਾਂ ਦੇ ਕਿਸੇ ਬੰਦੇ ਤੇ ਤੂੰ ਕਹੇ ਨਾ ਸਵੇਰੇ ਮੈਨੂੰ ਇੱਕ ਦਿਨ ਮਸ਼ਵਰਾ ਦਿੱਤਾ, ਬਿਲਕੁਲ ਨਹੀਂ ਮਗਰ ਲੱਗਣਾ। ਇਹ ਕਰੈਕਟਰ ਬਹੁਤ ਹਿਸਾਬ ਨਾਲ ਘੇਰਦੇ ਨੇ। ਹਾਂ ਪਤਾ ਉਹਨਾਂ ਨੂੰ ਆਪ ਕੱਖ ਨਹੀਂ ਹੁੰਦਾ, ਆਪਣੀਆਂ ਇੰਨੀਆਂ ਗੋਲੀਆਂ ਦਾ ਪਤਾ ਜੇਬ 'ਚ ਪਾਇਆ ਹੁੰਦਾ, ਤੇ ਅਗਲੇ ਨੂੰ ਦੱਸੀ ਫਿਰਨਗੇ ਇਦਾਂ ਹੀ। ਹਾਂ ਕਹਿੰਦੇ ਫਿਰ ਕਿ ਮੈਂ ਜੀ ਬਚਣਾ ਮੈਂ ਜੀ ਬਚਣਾ। ਹਾਂ ਇਸ਼ਕ ਬੋਲ ਦਾ ਛਿਲਕਾ ਪੀ ਲੈ, 5 ਦਿਨ ਛਿਲਕਾ ਪੀ ਵੀ ਮੈਨੂੰ ਦੱਸੀ ਬਾਅਦ 'ਚ। ਅੱਛਾ ਇਹ ਵੀ ਗੱਲ ਹੁੰਦੀ ਵੀ ਮੈਨੂੰ ਦੱਸ, ਤੈਨੂੰ ਕਿਉਂ ਦੱਸਣਾ? ਕੌਣ ਆ ਤੂੰ? ਅੱਛਾ ਫਿਰ ਏਡੇ ਜ਼ਿੰਮੇਦਾਰ ਹੁੰਦੇ ਨੇ 4 ਦਿਨ ਬਾਅਦ ਫੋਨ ਕਰਨੇ, ਉਹ ਕੀਤਾ ਹੀ ਕੰਮ ਜਿਹੜਾ ਮੈਂ ਕਿਹਾ ਸੀ, ਉਹਨੂੰ ਯਾਦ ਹੀ ਨਹੀਂ। ਹੋਰ ਕੋਈ ਕੰਮ ਨਹੀਂ। ਅੱਲਾ ਦੀ ਕਸਮ, ਉਹ ਕਿਹੜਾ ਚਾਚਾ ਜੀ ਬਸ ਤੂੰ ਹੋ ਗਿਆ ਠੀਕ, ਬਸ ਉਹ ਤੈਨੂੰ ਮੈਂ ਕਿਹਾ ਸੀ ਛਿਲਕਾ ਇਸ਼ਕ ਬੋਲ ਦਾ ਛਿਲਕਾ ਪੀ। ਆਹੋ ਯਾਰ ਉਹ ਬਸ ਟਾਈਮ ਹੀ ਨਹੀਂ ਲੱਗਾ। ਬਸ ਠੀਕ ਆ ਉਹ ਚੰਗਾ ਰਹੇਗਾ ਪੀ ਲਾ ਲੈ। ਤੈਨੂੰ ਮੈਂ ਕਹਿ ਰਿਹਾ। ਆਹੋ ਇਹ ਵੀ ਕਹਿਣਗੇ ਆ ਮੇਰਾ ਸਗੇ ਚਾਚੇ ਦਾ ਮੁੰਡਾ, ਡਾਕਟਰ ਨੇ ਜਵਾਬ ਦੇ ਦਿੱਤਾ, ਓਏ ਹੋਏ ਘਰ ਹਾਲ ਦਵਾਈ ਪੈ ਗਈ। ਉਹਨਾਂ ਨੇ ਕਿਹਾ ਵੀ ਲੈ ਜਾਓ ਘਰ, ਜਿੰਨੀ ਖਿਦਮਤ ਹੋ ਸਕਦੀ ਕਰ ਲਓ, ਪਤਾ ਕੋਈ ਨਹੀਂ। ਉਹ ਮੈਨੂੰ ਐਵੇਂ ਪਤਾ ਲੱਗਾ, ਮੈਂ ਕਹਾਂ ਪਰੇ ਹੋ ਸਾਰੇ, ਉਹ ਪਿਆ ਲਵੇ, ਮੈਂ ਕਹਾਂ ਉੱਠ ਹੋਏ, ਉੱਠ ਕੇ ਬਹਿ ਗਿਆ। ਲੈਟਰ ਇਹਦੇ 'ਚ ਇਲਾਜ ਕਿੱਥੇ ਸੀ? ਆਹੋ ਭਾਜੀ ਫੱਟੀ ਵੀ ਆਏਗੀ ਇੱਥੇ। ਆਹੋ ਇਹਦੇ ਉੱਤੇ ਮੋਮਬੱਤੀ ਲੈ, ਮੈਂ ਕਿਹਾ ਮੈਂ ਉਹਦਾ ਹਿਸਾਬ ਲਾਇਆ ਥੋੜਾ ਜਿਹਾ, ਮੈਂ ਕਿਹਾ ਮਹਿੰਦੀ ਲਿਆਓ ਉੱਥੋਂ, ਮਹਿੰਦੀ 20 ਰੁਪਏ ਦੀ ਮਹਿੰਦੀ ਲਿਆਓ ਜੈਰਮਨ। ਅੱਛਾ ਮਹਿੰਦੀ ਲੈ ਕੇ ਆਇਆ, ਮੈਂ ਕਿਹਾ ਘੋਲੋ ਇਹਨੂੰ ਪਾਣੀ 'ਚ। ਉਹਨਾਂ ਨੇ ਪਾਣੀ 'ਚ ਘੋਲੀ, ਮੈਂ ਕਿਹਾ ਇਹਦੇ ਪੈਰਾਂ ਨੂੰ ਲਾਓ। ਉਹਨੂੰ ਗਰਮੀ ਸੀ, ਆਏ
जोड़ा भी चला ਸਮਝ ਨਹੀਂ ਆਈ ਕਿਸੇ ਨੂੰ ਉਹਦੇ ਪਿੱਤੇ ਮਸਾਲੇ ਲੈ ਮੈਂ ਮਹਿੰਦੀ ਲਾਈ ਆ ਮਹਿੰਦੀ ਲਾਉਂਦੇ ਉਹ ਹੱਕ ਹੋ ਗਿਆ ਵਿਚਾਰਾ हैं ਮਰ ਗਿਆ ਤੇ ਸ਼ਿਫਾ मर गया ਹਾਂ ਮੈਂ ਲੇਟ ਹੋ ਗਿਆ ਨਾ ਉਹਨਾਂ ਨੂੰ ਚਾਹੀਦਾ ਸੀ 4-5 ਘੰਟੇ ਪਹਿਲੇ ਕੰਮ ਕਰ ਲਿਆ ਲਓ ਜੀ ਨਾਜ਼ਰੀਨ ਇਹ ਗੇਮ ਸੋਨੀ ਸਾਹਿਬ ਮਾਸਕ ਪਾਓ ਸੋਨੀ ਸਾਹਿਬ ਇਹਨੂੰ ਭਜਾਉਣਾ ਤੁਸੀਂ ਜ਼ਰਾ ਮਜ਼ਬੂਤੀ ਨਾਲ ਚਲਾ ਦਿਓ ਅੱਛਾ ਨਾਮ ਵੀ ਬੜੇ ਅਜੀਬ ਦੱਸਦੇ ਹੋ ਕਰੈਕਟਰ ਪੰਸਾਰ ਕੋ ਜਾ ਕੇ ਲੋਧ ਪਠਾਣੀ ਲਿਆਉਣੀ 30 ਰੁਪਏ ਦੀ ਲੈ ਲੋਧ ਪਠਾਣੀ ਲਓ ਜੀ ਅੱਗੇ ਆਓ ਸੋਨੀ ਸਾਹਿਬ ਭਾਜੀ ਤਾਂ ਰੌਲਾ ਹੀ ਕੋਈ ਨਹੀਂ। ਇਹ ਤੁਸੀਂ ਭਜਾਉਣੀ ਚਲੋ ਜੀ ਚਲੋ ਜੀ ਬਾਕੀ ਕਿ ਪਈ ਕਿ ਸਾਈਡ ਤੇ ਲਾਗ ਬੜਾ ਮੈਂ ਆਪਣੀ ਵੱਲੋਂ ਬੜੀ ਗੇਮ ਲੱਭ ਕੇ ਲਿਆ ਕਿਹਦਾ ਕਿ आ मास्क आ मास्क नु ਪੰਜ ਮਾਸਕ ਚਲੇ ਨਹੀਂ ਨਹੀਂ ਉਸਤਾਦ ਜੀ ਨਾ ਨਾ ਲਾਈ ਉਹ ਲੰਬੀ ਹੀ ਲੈ ਕੇ ਲਾਓ नहीं ਲੈ नहीं ਇੱਧਰ ਲਾ ਕੇ नहीं नहीं यार ਉਹ ਜਾਏ ਤੈਨੂੰ ਖੇਡਣ ਦੀ ਜਾਚ ਹੀ ਨਹੀਂ ਥੋੜਾ ਸਸਪੈਂਸ ਤਾਂ ਪਾ ਤੂੰ ਕਿਸੇ ਨਾਲ ਲਾ ਕੇ ਖੇਡਦਾ ਹੀ ਦੇਖ ਤਾਂ ਸਹੀ 10 ਮਿੰਟ ਚੱਲਣ ਤਾਂ ਦਿਓ ਭਾਈ ਆ ਹੁਣ ਬੁਝੀ ਨਾ ਮੈਂ ਥੱਪੜ ਮਾਰਨਾ ਹੀ ਅੱਛਾ ਅੱਛਾ ਕਿਹੜੀ ਗੇਮ ਆ ਸੋਣੀ ਹਾਂਜੀ ਆ ਗੇਮ ਇਹ ਆ ਵੀ ਤੂੰ ਆ ਫੂਕ ਮਾਰ ਕੇ ਮੋਮਬੱਤੀ ਵਜਾਉਣ ਠਾ ਜੇ ਬੁਝੀ ਨਾ ਮੈਂ ਚੱਪੜ ਮਾਰ ਦੇਣੀ ਲੋ ਜੀ ਹੁਣ ਦੁਬਾਰਾ ਚੈਨਲ ਗੱਲ ਇਹ ਆ ਕਿ ਠਹਿਰ ਜਾ 1 2 ਇੱਥੋਂ ਵਜਾਉਣੀ ਸੋਣੀ ਸਾਹਿਬ ਤੁਸੀਂ ਫੈਸਲ ਦੇ ਲਾਗੇ ਵੀ ਲਾ ਜਾਣਾ ਤਾਂ ਵੀ ਨਹੀਂ ਬੁਝਣੀ ਨਹੀਂ ਬੁਝਣੀ। ਚੱਲ ਇੱਥੋਂ ਵਜਾ ਹਾਂ ਹਾਂ ਲਾ ਲਾ ਜ਼ੋਰ ਲਾ ਲਾ ਦੇ ਚੱਲ ਅੱਛਾ ਘੜੀ ਲਾਉਣੀ ਆ ਖੁਦਾ ਦੀ ਚੱਲ ਇੱਕ ਮਿੰਟ ਭਾਜੀ ਚੱਲ ਇੱਥੇ ਆ ਗਿਆ ਮੈਂ ਠਹਿਰ ਜਾ ਮੈਨੂੰ ਚੈੱਕ ਕਰਨ ਦੇ ਬਾਅਦ ਮੂੰਹ ਚੋਂ ਹੀ ਆ ਰਹੀ ਅੱਛਾ ਚੱਲ ਲੋ ਜੀ ਸੋਨੀ ਸਾਹਿਬ ਐਵੇਂ ਲਾਗੇ ਕੀਤੀ ਤੇ ਬਜਾਈ ਭਾਜੀ ਗੁਰਦੇ ਰਹਿ ਗਏ ਫੇਫੜੇ ਰਹਿ ਗਏ हाथी बजाई है सी ਹਾਏ ਲੋ ਜੀ ਹੁਣ ਜਿੱਤੇ ਲੱਖ ਆ ਗਿਆ ਲੱਖ ਕੱਲੀ ਜਾਣ ਦੁੱਖ ਲੱਖ ਉਹ ਤੇ ਕਰੋੜ ਵੇ ਦੂਰ ਜਾਣ ਵਾਲਿਆ ਮੁਹਾਰਾ ਹੁਣ ਮੋੜ ਵੇ ਕੱਲੀ ਜਾਣ ਲੋ ਜੀ ਮਿੱਠਾ ਜੀ ਸਿੱਧੇ ਹੋ ਸਿੱਧੇ ਲੋ ਜੀ ਮਿੱਠਾ ਜੀ ਇਹਨੂੰ ਬੁਝਾ। ਓ ਸੌਰੀ ਮੈਂ ਬੁਖਾਰ ਚੈੱਕ ਓ ਸੌਰੀ ਭਾਜੀ ਕੀ ਹੋ ਗਿਆ ਤੁਸੀਂ ਥਰਮਾਮੀਟਰ ਬਣਾਤਾ ਮੋਮਬੱਤੀ ਨੂੰ ਤੇਰਾ ਵਾਲਾ ਮਾਸਕੋ ਪਿਆ ਆ ਭਾਜੀ ਲਾ ਲਾ। ਆਲੋ ਭਾਈ ਆਲੋ ਉਹ ਲੱਕ ਦੀ ਇਹਨੇ ਤਾਂ ਮਿੱਠੇ ਯਾਰ ਚੱਲ ਗਿੱਠਾ ਦਾ ਨਾਪੀਆਂ ਨੇ ਸਾਜੀ ਲਾ ਚੱਲ ਬਈ ਸਾਈ ਸਿੱਧੀ ਰੱਖਿਓ ਚਲੋ ਚਲੋ ਕੀ ਪਤਾ ਇੱਕ ਦੋ ਫੂਕਾਂ ਤੇ ਮਾਰ ਇਹ ਕੀ ਗੱਲ ਹੋਇਆ ਇਹ ਕਿਹੜੀ ਗੇਮ ਆ ਉਹ ਤੂੰ 2-3 ਫੂਕਾਂ ਤੇ ਮਾਰ ਮਤਲਬ ਬਹੁਤ ਵੱਡਾ ਖਿਲਾੜੀ ਆ ਤੂੰ ਤੈਨੂੰ ਕੀ ਤਕਲੀਫ ਆ ਆਹੋ ਵੀ ਤੂੰ ਗੇਮ ਦਾ ਥੋੜਾ ਤੇ ਐਡਾ ਵੱਡ ਦੁਬਾਰਾ ਮਾਰ ਲਓ ਜੀ ਮੈਨੂੰ ਪਤਾ ਨਹੀਂ ਸੀ ਹੈ ਨਹੀਂ ਆ ਭਾਈ ਆ ਫੂ ਮਾਰਾ ਆ ਫੂ ਮਾਰਾ ਮਾਸਕ ਡਬਲ ਕਰਾ ਦਿਓ ਜੀ ਹੈ ਜੇ ਇਹਦੀ ਗਿੱਠ ਦੀ ਵਧਾਉਨੇ ਆ ਹਾਂ ਆਹ ਬਾਹਾਂ ਕਰ ਸਿੱਧੀ ਹਾਂ। ਇਹ ਇੱਥੇ ਵੱਜਦੀ ਇਹ ਨਹੀਂ ਬਾਹਾਂ ਚਲੋ ਜੀ ਅੱਲਾ ਤੇਰੀ। ਚਲੋ ਜੀ ਮਿੱਠਾ ਜੀ ਅੰਗਲਾ ਵਜਾ ਦਮਾ ਨਹੀਂ ਚਲੋ ਜੀ ਜਮ ਲਾ ਕੇ ਕਰ ਦੇਣਾ ਚਲੋ ਪੂਜਣ ਲੱਗੀ ਸੀ ਅੱਗੇ ਆ ਅੱਛਾ ਥੱਲੇ ਨੂੰ ਮੂੰਹ ਕਿੱਧਰ ਕਰਦਾ ਇੱਧਰ ਮਾਰ ਇਹ ਭੂਕ ਮਿਕਸ ਕਰਨਾ ਚਾਹੁੰਦਾ ਜੀ ਇਹ ਆ ਲੈ ਚੱਲ ਆ ਲੈ ओए ओदा मास्क सड़ गया ਭਾਈ ਸ਼ੇਕ ਆਊਟ ਹੈ ਇੱਕ ਮਿੰਟ ਆ ਜਾ ਠਹਿਰ ਚੱਲ ਅੱਜ ਵਾਹ ਵਾਹ ਇਹ ਤਾਂ ਜਿੱਤ ਗਿਆ ਓਏ ਜਿੱਤ ਗਿਆ ਲਾ ਲੜ ਤੇਰੀ ਜ਼ਿੰਦਗੀ ਦੇ ਫਿੱਟੇ ਮੂੰਹ
ਲਓ ਜੀ ਤੁਹਾਡੇ ਜਵਾਂ ਚ ਜਿਹਦੇ ਤੇ ਲੂ ਆ ਗਿਆ ਲੂ ਯਾਰ ਤੈਨੂੰ ਕੀ ਤਕਲੀਫ ਆ ਉਸਤਾਦ ਜੀ ਇਹ ਕੋਈ ਟਰਮ ਹੀ ਨਹੀਂ ਹੈਗੀ ਲੂ ਹੈ ਵਾ। ਆ ਗਿਆ ਉੱਡਾ ਆ ਗਿਆ ਚਿੜੀ ਆ ਗਈ ਜਿਹਦੇ ਤੇ ਲੂ ਆ ਗਿਆ ਚਲੋ ਜੀ ਇੱਲਾ ਲੂ ਚੱਲ ਯਾਰ ਵੀ ਆਉਣੀ ਆ। ਇਹ ਪਤਾ ਕੀ ਜਦੋਂ ਤੂੰ ਜ਼ੋਰ ਲਾਉਣਾ ਨਾ ਫੂਕ ਵਾਸਤੇ ਤੇ ਪਤਾ ਕੀ ਹੋਣਾ ਵਾ ਮੋਮਬੱਤੀ ਬੁਝੇ ਨਾ ਬੁਝੇ ਸਾਡੇ ਜਜ਼ਬਾਤ ਬੁੱਝ ਜਾਣੇ ਚੱਲ ਠਹਿਰ ਭਾਜੀ ਗਿੱਠਾ ਆਹ ਚੱਲ ਭਾਜੀ ਕਰੌਲਾ ਜਿਵੇਂ ਭੂੰਡ ਨਿਕਲੇ ਹਾਂ ਸਿਹਤ ਤੇ ਇੱਥੇ ਸਿੱਧੀ ਰੱਖ ਨਾ ਦੇ ਮਰ ਵੀ ਕਾਦੀ ਆਵਾਜ਼ ਆਉਣ ਡਈ ਆ। ਓਏ 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 ਜ਼ੋਰ ਲੱਗ ਗਿਆ ਲੇਕਿਨ ਇਹ ਤੇ ਅੰਦਰੋਂ ਪੰਪ ਹੀ ਖਿੱਚ ਲਿਆ ਸਾਰਾ ਉਹਨੇ ਵੇਦ ਮਾਰ ਮਾਰ ਮਜ਼ਾ ਆ ਗਿਆ ਫਰੀ ਤੇਰੀ ਫੂਕ ਦਾ ਯਾਰ। ਲੋ ਜੀ ਫੈਸਲ ਸਾਹਿਬ ਜਿਹਦੇ ਤੇ ਆ ਗਿਆ ਉਹ ਵੀ ਕਰੋਨਾ ਹਾਂ ਕੋ ਦੱਸੋ ਉੱਤੇ ਵੀ ਹੋਣਾ ਚਾਹੀਦਾ ਕੋਈ ਹਾਂ ਇੱਕ ਆ ਗਿਆ ਜੀ ਤੇ ਇੱਕ ਉਹ ਮੁਸ਼ਕਲ ਆ ਇਹ ਨਹੀਂ ਹੋਣਾ ਹਾਂ ਠੀਕ ਆ ਇੱਕ ਆ ਗਿਆ ਜੀ ਤੇ ਚਲੋ ਜੀ ਇੱਕ ਚਲੋ ਓਏ ਬੜੀ ਗੱਲ ਆ ਯਾਰ ਆ ਨਾ ਗੱਲ ਕਿਹੜੀ ਹੈ ਇੱਕ ਆ ਗਿਆ ਉਹਨਾਂ ਨੇ ਡਾਇਰੈਕਟ ਯਾਰ ਉਹ ਇੱਕ ਆਉਣਾ ਭਰਾਵਾ ਖੁਦਾ ਜਿਹਾ ਬੰਦਾ ਇੱਕ ਬੜਾ ਪੁਰਾਣੇ ਦੌਰ ਚ ਆਉਂਦਾ ਹੁੰਦਾ ਸੀ ਹੁਣ ਨਹੀਂ ਆਉਂਦਾ ਇੱਕ ਲੱਕ ਜਿਹੀ ਹੋਵੇ ਉਹਨੂੰ ਇੱਕ ਵੀ ਆ ਜਾਂਦਾ ਲੱਕ ਤੇਰਾ ਲੱਕ ਵਾ ਤੇਰਾ ਤੇ ਲਕੌੜ ਐਡਾ ਤੂੰ ਲੱਕ ਫੈਸਲ ਸਾਹਿਬ ਤੁਹਾਨੂੰ ਮਾਸਕ ਮੈਂ ਆਪ ਪਾਉਣਾ ਭਾਈ ਤੁਸੀਂ ਰੋਂਦੀ ਬੋਲਦੇ ਹੋ ਰਿਆਓ ਰੋਂਡੀ ਮੈਂ ਇਧਰ ਆਓ ਚਲੋ ਚਲੋ ਜੀ ਫੈਸਲ ਸਾਹਿਬ ਪਹਿਲੀ ਫੂਕ ਤੇ ਇੰਤਜ਼ਾਮ ਕਰ ਦੇਣਾ ਵਾ ਚਲੋ ਜੀ ਫੈਸਲ ਹੈ ਉਹ ਲੈ ਕਿਦੋਂ ਉਹ ਜਾ ਕੰਮ ਕਰ ਐ ਤਾਂ ਗੱਲ ਹੀ ਨਹੀਂ ਨਾ ਨਹੀਂ ਨਾ ਨੱਕ ਮਾਰ ਦੇ ਉਹਦੇ। ਹਾਂ। ਗਾਲ ਨਾ ਕੱਢਦੀ ਉਹਨੂੰ ਵੱਡਾ ਜਨਰੇਟਰ ਲੱਗਣ ਡਿਆ ਫੂਕ ਵੱਜਣ ਨਹੀਂ ਆ ਕੀ ਕਰਾਂ ਫੇਰ ਹੋ ਗਿਆ ਫੇਰ ਫਿਰ ਕਹਿੰਦਾ ਮੈਨੂੰ ਗੇਮ 'ਚ ਤੇ ਤੁਸੀਂ ਰੱਖਦੇ ਨਹੀਂ ਇਹ ਦੇਖੋ ਜਿਹਨਾਂ ਬੁਝਾਈਆਂ ਵਾ। ਆ ਲਓ ਇਹਦੇ ਮੂੰਹ ਚ ਦੇ ਦਿਓ ਮੋਮਬੱਤੀ ਲਓ ਜੀ ਗੱਲ ਕਰੋ ਭੈਗਾ ਆਪਸ 'ਚ ਕੋਈ ਗੱਲ ਕਰੋ ਅੱਛਾ ਇਹ ਸੁਣਾ ਸੇ ਰੂਹ ਮਾਰਵਾ ਬਾਪ ਕਰਮ ਅੱਲਾ ਦਾ ਫੈਸਲ ਸਾਹਿਬ ਲਾ ਦਿਓ ਮਾਸਕ ਤੁਸੀਂ ਉਸਤਾਦ ਜੀ ਫੂਕ ਚ ਅਸਰ ਹੀ ਨਹੀਂ ਰਿਹਾ ਯਾਰ ਤੈਨੂੰ ਕੀ ਤਕਲੀਫ ਆ ਮੈਂ ਤੈਨੂੰ ਕੀ ਕਿਹਾ ਦੋ ਮਾਸਕ ਨਾਲ ਉਸਤਾਦ ਜੀ ਮੈਂ ਵੀ ਕਹਾਂ ਫੂਟ ਤੇ ਉਹ ਸਾਜੇ ਨੇ ਪਾਇਆ ਮੈਨੂੰ ਕਦੋਂ ਮਾਰਨ ਡਿਆ ਫੁੱਟ ਤੋਂ ਅੱਗੇ ਨਹੀਂ ਜਾ ਰਹੀ ਹੁਣ ਮੈਂ ਉਹਨਾਂ ਨੂੰ ਮਾਰਾਂ ਉਹਨਾਂ ਨੇ ਨਹੀਂ ਮਾਰਾ ਉਹਨੇ ਦਿੱਤਾ ਹੀ ਕਿਹਦੇ ਕੋਲ ਲੈ ਕੇ ਆਇਆ ਤੂੰ ਇਹ ਭਾਜੀ ਜੁੜੇ ਸੀ ਇਦਾਂ ਹੀ ਦੇਰ ਤੇ ਜੁੜੇ ਮੈਨੂੰ ਹਾਂ ਪਤਾ ਉਸਤਾਦ ਜੀ। ਨਹੀਂ ਇਹ ਜੁੜਵਾ ਮਾਸਕ ਸੀ ਜੀ ਨਹੀਂ ਮੈਂ ਉਸਤਾਦ ਜੀ ਮੈਂ ਦੁਬਾਰਾ ਕਰ ਚਲੋ ਦੁਬਾਰਾ ਕਰੋ ਮਾਸਕਾਂ ਚ ਟਵਿੰਸ ਮਾਸਕ ਦੇਤੇ ਹੋ ਸਾਡਾ ਕੀ ਕਸੂਰ ਹੈ ਦੱਸ ਮੈਂ ਵੀ ਕਹਾਂ ਭੂਖ ਚ ਅਸਰ ਨਹੀਂ ਹੈਗਾ ਚਲੋ ਵੇਖਿਆ ਇਹ ਗੱਲ ਸੀ ਦੋ ਗਿੱਠਾਂ ਕਰ ਮੇਰੀਆਂ ਮਾਂ ਮੇਰੀ ਇਹਨੇ ਮੈਨੂੰ ਬੜਾ ਚਾਹ ਦੋ ਗਿੱਠਾਂ ਕਰ ਮੇਰੀਆਂ ਚੱਲ ਦੋ ਗਿੱਠਾਂ ਕਰ ਓਕੇ ਦੋ ਗਿੱਠਾਂ। ਓਕੇ ਹਾਂ ਹੁਣ ਜਾ ਫੂਕ ਕਰਾਈ ਅੱਛਾ ਉਸਤਾਦ ਜੀ ਮੈਂ ਨਾ ਇੱਕ ਰਾਸ ਤੋਂ ਪਰਦਾ ਚੁੱਕਣਾ ਸੀਗਾ ਹਾਂਜੀ ਚੁੱਕੋ ਮੈਂ ਕਾਫੀ ਦਿਨਾਂ ਤੋਂ ਗੱਲ ਕਰਨੀ ਚਾਹ ਰਿਹਾ ਕਿ ਮੈਨੂੰ ਕਾਫੀ ਦੋਸਤ ਅਹਬਾਬ ਹੈ ਕਹਿੰਦੇ ਨੇ ਕਿ ਯਾਰ ਤੇਰੇ ਅੱਖਾਂ ਸਿਆਹੀਆਂ ਕਿਉਂ ਨੇ ਇਹ ਆਹੋ ਸੱਚ ਹੈ ਸਿਆਹੀਆਂ ਦਾ ਕੀ ਮਕਸਦ ਵਾ ਯਾਰ ਇਹਦੇ ਵਿੱਚ ਇਹ ਨਹੀਂ ਕਿ ਨਾ ਉਸਤਾਦ ਜੀ ਤੁਹਾਨੂੰ ਪਤਾ ਕਿ ਯਾਰ ਇਹਨੂੰ ਮੈਡੀਸਨ ਦੱਸੋ ਗੋਲੀ ਦੱਸ ਜਿਹੜੀ ਯਾਰ ਇਸ ਉਹ ਡਾਕਟਰ ਕਾਸ਼ਿਫ ਹਸਨੀ ਸਾਹਿਬ ਵਾਲੀ ਗੋਲੀ ਦੱਸ ਆਹੋ ਸ਼ੈਵਰ ਲੋਡ ਲੈ ਇੱਕ ਕਿਹੜੀ? ਸ਼ੈਵਰ ਲੋਡ ਸੈਵਨ ਲੋਡ ਤੇ ਜਲਨ ਸ਼ੁਰੂ ਹੋਈ ਨਹੀਂ ਸ਼ਬਰਾਕਸ਼ਸ਼ ਲਾ ਲਵੇ ਜੀ ਇਹ ਕਿਹੜੀ? ਸ਼ਬਰਾਕਸ਼ਸ਼ ਹਾਂ ਉਹ ਵੀ ਠੀਕ ਆ ਫਲੈਟ ਰੋਡ ਚਲੇ ਗਿਆ
ਨਹੀਂ ਉਸਤਾਦ ਜੀ ਅੱਖਾਂ ਦੀ ਗੱਲ ਕਰਨ ਡਿਆ ਵਾ ਤੇ ਮੇਰੇ ਅੱਬੂ ਨਾ ਬੜੇ ਨਹੀਂ ਕਿ ਰਹਿਮ ਦਿਲ ਹੁੰਦੇ ਸੀ ਉਸਤਾਦ ਜੀ ਮੇਰੇ ਕੋਲ ਨਾ ਉਹ ਇੱਕ ਅੰਗਰੇਜ਼ ਨੇ ਨਾ ਮੰਗੀਆਂ ਸੀ ਉਧਾਰੀਆਂ ਅੱਖਾਂ ਉਹ ਸਾਡੇ ਘਰ ਆਇਆ ਸੀ ਯਾਰ ਤੂੰ ਜ਼ਿਓਲੋ ਚਿਮਚਿਮ ਲੈ ਦੋ ਹੈ ਜ਼ਿਓਲੋ ਚਿਮਚਿਮ ਉਹ ਉਹਨਾਂ ਕੀ ਹੋਏਗਾ ਉਹ ਤੂੰ ਸਿਰੇ ਅੱਖਾਂ 'ਚ ਉਹਦੇ ਛੱਟੇ ਮਾਰ ਲਿਬਰੌਟਸ ਬਣਿਆ ਕਰੀ ਅੱਖਾਂ ਤੇ ਆ ਲਿਬਰੋਡ ਬਣ ਲਾ ਲਿਬਰੋਡ ਵੀ ਠੀਕ ਆ ਜ਼ੈਗਾਬੀਨ ਦਾ ਸਿਰਪ ਹੀ ਸਹੀ ਹੈ ਜ਼ੈਗਾਬੀਨ ਆ ਜ਼ੈਗਾਬਿਨ ਸਿਰਪੀ ਤੇ ਫੈਲੋਜੀਨ ਨਹੀਂ ਸਹੀ ਇਹਦੇ ਨਾਲੋਂ ਤੇ ਉਹ ਵੀ ਠੀਕ ਆ ਕੁਛ ਕਰੇ ਤੇ ਫੇਰ ਆ ਨਾ ਉਸਤਾਦ ਜੀ ਕਰਦਾ ਹੀ ਪਿਆ ਹੈਗਾ ਮੈਂ ਤੁਹਾਨੂੰ ਮੈਂ ਅੱਖਾਂ ਕਾਲੀਆਂ ਤੋਂ ਸਿਰਫ ਦੱਸ ਰਿਹਾ ਅਕਸਰ ਮੈਨੂੰ ਨਜ਼ਰ ਲੱਗ ਜਾਂਦੀ ਸੀ ਤੇ ਮੇਰਾ ਅੱਬੂ ਨਾ ਮੇਰਾ ਮੂੰਹ ਕਾਲਾ ਕਰਕੇ ਰੱਖ ਦਿੰਦੇ ਸੀ ਨਹੀਂ ਤੇ ਉਹ ਇੰਨਾ ਪੱਕਾ ਕਾਲਾ ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਹੈ। ਉਸਤਾਦ ਜੀ ਜ਼ਬਾ ਕਰ ਜ਼ਰਾ ਪਲੀਜ਼ ਬਾਜਾ ਜੀ ਪਲੀਜ਼ ਬਾਜਾ ਮੈਂ ਯਾਰ ਬਾਜਾ ਵੀ ਜਾਇਆ ਕਰ ਤੂੰ ਭਾਈ ਤੁਸੀਂ ਇਹ ਸੀਨ ਤੇ ਸਾਰਾ ਗੇਮ ਵੀ ਖੇਲ ਲਿਆ ਕੋਈ ਚਾਹ ਦਾ ਨਿਜ਼ਾਮ ਕਿਹੜਾ ਹਰਿਆ ਹਾਂ ਤੇ ਚਾਹ ਤੇ ਦੱਸੋ ਨਾ ਕਿੰਨੇ ਪਿਉਣੀ ਚਾਹ ਆ ਉਸਤਾਦ ਜੀ ਜਿਹੜਾ ਹਰਿਆ ਕੀ ਸੋਹਣੀ ਮੈਂ ਹਾਰਿਆ, ਨਹੀਂ ਸੋਹਣੀ। ਪਿਆਵਾਂ ਚਾਹ ਤੈਨੂੰ ਤੂੰ ਹਾਰਿਆ ਯਾਰ ਨਹੀਂ, ਸੋਹਣੀ ਨੇ ਤਾਂ ਸਭ ਤੋਂ ਪਹਿਲੇ ਮਾਰੀ ਮੈਂ ਤੇ ਇਸ ਫੂਕ। ਕਿਸਮ ਦੀ ਫੂਕ ਕਰਾਈ ਹੈ ਮੋਮਬਤੀ ਡਾਊਨ ਕਰਤੀ ਹੈ ਲੈ। ਤੇਰੀਆਂ ਫੂਕਾਂ ਫੇਲ ਹੋਈਆਂ ਜਨਰੇਟਰ ਟਾਈਪ ਧਰੋ ਕੀਤਾ ਸੀਗਾ ਕਿਹੜਾ ਤਰ੍ਹਾਂ ਕੀਤਾ ਤੈਨੂੰ ਇਹ ਡਬਲ ਮਾਸਕ ਵਾਲਾ ਤੇ ਸਗੋਂ ਚੰਗਾ ਅੱਜ ਕਰੋਨਾ ਨਾ ਹੋ ਗਿਆ ਫਿਰ ਚਲੋ ਯਾਰ ਮੈਂ ਚਾਹ ਮੈਂ ਨਹੀਂ ਅੱਜ ਪੀਣੀ ਯਾਰ ਅੱਜ ਚਾਹ ਰਹਿਣ ਦਿੰਨੇ ਯਾਰ ਚਲੋ ਆ ਮੇਰਾ ਅੱਗੇ ਨਾ ਸੜਨ ਦੇ ਆ ਤੇ ਸਾੜ ਪੈਦਾ ਮੈਨੂੰ ਕੋਈ ਠੰਡੀ ਚੀਜ਼ ਪਿਆ ਮੈਨੂੰ ਚਲੋ ਲੈ ਲੈ। ਉਸਤਾਦ ਜੀ ਕਲੱਬ ਸੈਂਡਵਿਚ ਮੰਗਵਾ ਦਿਓ ਮੈਨੂੰ ਅੱਛਾ ਕਲੱਬ ਕੇ ਵਿਛੜੇ ਹੋਏ ਹਮ ਸ਼ਾਇਦ ਜਾਂ ਕਲੱਬ ਦਾ ਫਿਰ ਸੈਂਡਵਿਚ ਨੂੰ ਆਹੋ ਹਾਂ ਲੋ ਜੀ ਆਪਣਾ ਫਰੀਦ ਸਾਹਿਬ ਕੋਈ ਇੱਕ ਅਕਲਮੰਦੀ ਦੀ ਗੱਲ ਕਰੋ ਕੋਈ ਆਪਣਾ ਸ਼ੇਅਰ ਕਰੋ ਅਕਲਮੰਦੀ ਦੀ ਗੱਲ ਹੋਰ। ਕੁਝ ਛੋਟੇ ਜੇ ਦੋ ਹਰਫਾਂ ਚ ਮੈਂ ਕਰਾਂ ਉਸਤਾਦ ਜੀ ਹਾਂ ਕਰੋ ਉਸਤਾਦ ਜੀ ਮੈਂ ਨਾ ਸਿਰਫ ਔਰ ਸਿਰਫ ਇੱਕ ਨਾ ਆਵਾਮ ਨੂੰ ਮੈਸੇਜ ਦੇਣਾ ਸੀਗਾ ਜੀ ਦਿਓ ਉਹ ਮੈਸੇਜ ਇਹ ਵੇ ਕਿ ਯਾਰ ਜਿਹੜੇ ਓਵਰਸੀਜ਼ ਪਾਕਿਸਤਾਨੀ ਹੈਗੇ ਨੇ ਜਾਂ ਓਵਰਸੀਜ਼ ਜਿਹੜੇ ਵੀ ਦੋਸਤ ਰਹਿ ਰਹੇ ਹੈਗੇ ਨੇ ਨਾ ਉਹ ਮਾਦਰਤ ਦੇ ਨਾਲ ਮੇਰੀ ਇੱਕ ਗੱਲ ਤੇ ਗੌਰ ਕਰਨਾ ਉਹ ਆਪਣੇ ਹੁਣ ਦੋ ਅਕਾਊਂਟ ਖੁਲਾਣ ਉਹਦਾ ਉਹਨਾਂ ਨੂੰ ਫਾਇਦਾ ਇਹ ਹੈਗਾ ਇੱਕ ਉਹ ਅਮਾਉਂਟ ਆਪਣੇ ਅਕਾਊਂਟ ਦੇ ਵਿੱਚ ਦੇਣੀ ਕਿ ਪਰਸਨਲ ਅਕਾਊਂਟ ਉਹਨਾਂ ਦਾ ਘਰ ਵੀ ਪਤਾ ਨਾ ਹੋਵੇ ਕਿਸੇ ਨੂੰ ਪਤਾ ਨਾ ਹੋਵੇ ਉਹ ਉਹਦੇ ਚ ਪੈਸੇ ਥੋੜੇ ਜਮ੍ਹਾਂ ਕਰਾਓ ਤੇ ਬਾਕੀ ਜਿਹੜਾ ਘਰ ਲਿਆਂ ਦਾ ਲਹਿਦਾ ਖਰਚਾ ਦੂਸਰੇ ਅਕਾਊਂਟ 'ਚ ਭੇਜੋ ਤਾਂ ਕਿ ਤੁਸੀਂ 10 ਸਾਲ ਬਾਅਦ ਜਾਂ 5 ਸਾਲ ਬਾਅਦ ਵਾਪਸ ਆਓ ਤੇ ਤੁਹਾਡਾ ਜਿਹੜਾ ਅਕਾਊਂਟ ਖੁੱਲਿਆ ਹੋਏਗਾ ਉਹ ਤੁਹਾਡੇ ਕੰਮ ਆਏਗਾ ਤੁਸੀਂ ਜ਼ੀਰੋ ਤੋਂ ਵੀ ਸਟਾਰਟ ਹੋਵੋਗੇ ਤੁਹਾਡੇ ਕੋਲ ਇੰਨੀ ਅਮਾਉਂਟ ਹੋਏਗੀ ਕੀ ਮਤਲਬ ਇਹਦਾ ਉਸਤਾਦ ਜੀ ਇਹਦਾ ਕੀ ਮਤਲਬ ਅਕਾਊਂਟ ਖਲਾਓ ਇੱਕ ਮੇਰੇ ਲਈ ਤੇ ਉਸਤਾਦ ਜੀ ਜਦੋਂ ਬੰਦਾ ਬਾਹਰੋਂ ਆਉਂਦਾ ਨਾ ਆਊਟ ਆਫ ਕੰਟਰੀ ਤੋਂ ਬਾਹਰੋਂ ਆਉਂਦਾ ਹੈ ਇੱਥੇ ਜ਼ਰਾ ਜ਼ੀਰੋ ਤੋਂ ਸਟਾਰਟ ਹੁੰਦਾ ਜੋਬ ਨਹੀਂ ਮਿਲਦੀ ਅੱਛਾ ਤੇਰੇ ਕਹਿਣ ਦਾ ਮਤਲਬ ਆ ਵੀ ਜਿਹੜੇ ਕਈ ਲੋਕ ਵਿਚਾਰੇ ਆਪਣੇ ਘਰਦਿਆਂ ਦਾ ਸਾਹਸ ਕਰਕੇ ਸਾਰਾ ਕੁਝ ਹੀ ਘਰ ਭੇਜੀ ਸਾਰੇ ਜਾਂਦੇ ਭੇਜੀ ਜਾਂਦੇ ਆ ਨੇ। ਜਦੋਂ ਵਾਪਸ ਆਉਂਦੇ ਆ ਕੋ ਘਰਦਿਆਂ ਨੂੰ ਵੀ ਡਰਾਮੇ ਦੀ ਆਦਤ ਪਈ ਹੁੰਦੀ ਹੈ ਹਾਂਜੀ। ਤਕਰੀਬਨ ਅਕਸਰ ਤੇ ਕਹਿੰਦੇ ਨੇ ਕੀ ਤੇ ਲਿਆਇਆ ਉਹ ਵੀ ਵਿਚਾਰਾ ਫਾਰਗ ਹੁੰਦਾ ਉਹ ਕਹਿੰਦਾ ਮੈਂ ਇੰਨਾ ਕੁਝ ਭੇਜਿਆ ਉਹ ਕਹਿੰਦੇ ਭਾਈ ਖਰਚਿਆ ਗਿਆ ਹਾਂ। ਇਸ ਤੋਂ ਤੂੰ ਕਹਿ ਰਿਹਾ ਵੀ ਇੱਕ ਆਪਣਾ ਸੇਫਟੀ ਵੀ ਰੱਖ ਸੇਫਟੀ ਅਕਾਊਂਟ ਖੁਲਾਉਣਾ ਗੁੱਡ ਇਹ ਅੱਛੀ ਗੱਲ ਆ ਲੇਕਿਨ ਉਹਨਾਂ ਨੂੰ ਪਤਾ ਹੋਣਾ ਉਹ ਬਾਹਰ ਨੇ ਵਿਚਾਰੇ ਸਾਰਾ ਕੁਝ ਕਰ ਰਹੇ ਉਹ ਤੇਰੇ ਵਰਗੇ ਨਹੀਂ ਬੇਵਕੂਫ ਉਸਤਾਦ ਜੀ ਉਹਨਾਂ ਨੇ ਚਲੋ ਤੁਸੀਂ ਕੋਈ ਅਕਲ ਦੀ ਇਨਫੋਰਮੈਟਿਕਸ ਉਸਤਾਦ ਜੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾਂ ਉਸਤਾਦ ਜੀ ਰੋਡਾਂ ਦੇ ਉੱਤੇ ਰਸ਼ ਬੜਾ ਹੋ ਗਿਆ ਵਾ ਲਿਹਾਜ਼ਾ ਜਿਹੜੀ ਹੁੰਦੀ ਹੈ ਨਾ ਐਂਬੂਲੈਂਸ ਅਸੀਂ ਅਕਸਰ ਉਹਨੂੰ ਰਸਤਾ ਨਹੀਂ ਦਿੰਦੇ ਉਸਤਾਦ ਜੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਐਂਬੂਲੈਂਸ ਲਈ ਸਾਰੇ ਜਿਹੜੇ ਨਾ ਅਸੀਂ ਸਿੰਸੀਅਰ ਹੋਈਏ ਉਹਨੂੰ ਰਸਤਾ ਦਈਏ ਤਾਂ ਕਿ ਕਿਸੇ ਮਰੀਜ਼ ਦੀ ਜਿਹੜੀ ਜਾਨ ਬਚ ਸਕੇ ਹਾਂਜੀ ਬੇਟਾ ਜੀ ਮੈਂ ਕੌਮ ਨੂੰ ਇਹ ਮੈਸੇਜ ਹੈ ਪੈਗਾਮ ਕੀ ਹੋਇਆ ਕੌਮ ਬਾਰੇ ਕਿਵੇਂ ਡਰ ਗਿਆ ਕੌਮ ਨੂੰ ਮੈਸੇਜ ਪੈਗਾਮ ਦੇਣਾ ਚਾਹਾਂਗਾ ਕਿ ਦੇਖੋ ਯਾਰ ਜਿਹੜੇ ਖਵਾਜਾ ਸਰਾਂ ਨੇ ਸ਼ੀ ਮਿਲੇ ਉਹਨਾਂ ਦਾ ਅਦਬ ਇਤਰਾਮ ਕਰਿਆ ਕਰੋ ਉਹਨਾਂ ਨੂੰ ਟੀਰੀ ਏਟੀਗੇਟ ਨਾ ਕਰਿਆ ਕਰੋ ਯਾਰ ਚਲੋ ਉਹਨੇ ਭਰਾਵਾਂ ਦਾ ਸੋਚ ਲਿਆ ਪਹਿਲੋਂ ਸਾਰਾ ਯਾਰ ਮੈਂ ਤੁਹਾਡਾ ਨਹੀਂ ਸੋਚਣਾ ਕਿਹਦਾ ਸੋਚ ਰਿਹਾ ਯਾਰ ਖਵਾਜਾ ਸਰਾਂ ਬੜੇ ਐਂਡੀਕੇਟ ਹੁੰਦੇ ਨੇ ਉਹ ਬੜਾ ਕਹਿੰਦੇ ਨੇ ਸਾਨੂੰ ਗ੍ਰੀਡ ਗੇਟ ਕੀਤਾ ਜਾਂਦਾ ਵਾ ਕੀ ਕੀਤਾ ਜਾਂਦਾ ਗਰਾਊਂਡ ਕੀਤਾ ਜਾਂਦਾ ਚਲੋ ਹਾਂਜੀ ਅਸਲ 'ਚ ਭਾਈ ਨੇ ਗੱਲ ਪਤਾ ਕੀ ਲੋ ਜੀ ਇਹ ਚਾਰਾਂ ਦੀ ਤੁਸੀਂ ਨਸੀਹਤ ਸੁਣ ਲਈ ਆ ਇਨਸ਼ਾਅੱਲਾ ਤਾਲਾ ਤੁਸੀਂ ਇਹਦੇ ਚ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕੰਮ ਆ ਸਕਦੀ ਜ਼ਰੂਰ ਕਰਨਾ ਹਾਂ ਨਾਜ਼ਰੀਨ ਮੇਰੀ ਨਸੀਹਤ ਤੇ ਲਾਜ਼ਮੀ ਅਮਲ ਕਰਨਾ ਹੈ ਤੁਹਾਡੀ ਮਿਹਰਬਾਨੀ ਕਿਉਂਕਿ ਤੁਸੀਂ ਨਾ ਕੀਤੇ ਤਾਂ ਬੜਾ ਮਸਲੇ ਬਣਨੇ ਆ ਫਰੀਦ ਦੋ ਕੰਮ ਜ਼ਿੰਦਗੀ 'ਚ ਛੱਡ ਦੇ ਕਿਹੜੇ ਕਿਹੜੇ ਇਹ ਤੂੰ ਦੇਖਣਾ ਵਾ ਵੀ ਤੂੰ ਕਿਹੜੇ ਸਹੀ ਨਹੀਂ ਕਰਦਾ ਛੱਡ ਦੇ ਤੂੰ ਯਾਰ ਤੇਰੀ ਯਾਰ ਹੁਣ ਮੈਨੂੰ ਕੀ ਪਤਾ ਤੂੰ ਕਿਹੜੇ ਗਲਤ ਕੰਮ ਕਰਦਾ ਅੱਛੀ ਨਸੀਹਤ ਹੈ ਆਹੋ ਤੈਨੂੰ ਆਪ ਨੂੰ ਪਤਾ ਕਿ ਤੂੰ ਗਲਤ ਕੰਮ ਕਰਦਾ ਵਾ ਕੋਈ ਜਿਹੜੇ ਉਹਨਾਂ 'ਚੋਂ ਦੋ ਛੱਡ ਦੇ ਬਸ ਯਾਰ ਇਹ ਕਿਹੜੀ ਗੱਲ ਹੋਈ ਉਸਤਾਦ ਜੀ ਤੁਸੀਂ ਨਸੀਹਤ ਦੋ ਕੰਮ ਤੈਨੂੰ ਮੈਂ ਕਿਹਾ ਤੂੰ ਛੱਡ ਦੇ ਮੈਂ ਦੱਸਦਾ ਕਿਹੜੇ ਕਿਹੜੇ ਇੱਕ ਕੰਮ ਚੋਰੀ ਛੱਡ ਦੇਵੇ ਇੱਕ ਨਸ਼ਾ ਛੱਡ ਦੇਵੇ ਨਹੀਂ ਇਹਨੇ ਸੋਚਣਾ ਕਿਹੜੇ ਛੱਡਣੇ ਅਸੀਂ ਇਹਨੂੰ ਕੈਟਾਗਰੀ ਨਹੀਂ ਦੱਸਣੀ ਮੈਂ ਤਦਾਦ ਦੱਸਣੀ ਹੈ ਦੋ ਕੰਮ ਛੱਡ ਦੇ ਬਸ ਹਾਂ ਬਸ ਇੱਕ ਭਾਜੀ ਉਹ ਕੰਮ ਛੱਡ ਦੇਵੇ ਤੇ ਇੱਕ ਆਹ ਕੰਮ ਛੱਡ ਦੇਵੇ ਬਸ ਇਹ ਦੋਵੇਂ ਛੱਡ ਦੇ ਦੋਵੇਂ ਹੀ ਛੱਡ ਦੇ ਛੱਡ ਦੇ ਫਰੀਦ ਸਾਹਿਬ ਸਿਆਣੇ ਕਹਿੰਦੇ ਨੇ ਕਿ ਨਾਚ ਨਾ ਜਾਣੇ ਤੇ ਢਿੱਡ ਆਪਣਾ ਹੀ ਨੰਗਾ ਹੁੰਦਾ ਵਾ ਬੱਲੇ ਵੀ ਹਾਂਜੀ। ਬੱਲੇ, ਵਾਹ 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 ਨਾਚ ਜਿੰਨਾ- ਨਾ- ਸਹੀ ਗੱਲ ਆ ਸਹੀ ਗੱਲ ਆ ਜੀ ਕਹਿੰਦੇ ਜਿੰਨਾ ਖਾਦੀਆਂ ਗਾਜਰਾਂ ਤੇ ਉਸ ਪਿੰਡ ਕੀ ਜਾਣਾ ਜਿੱਦਾਂ ਰਾਹ ਕੀ ਪੁੱਛਣਾ ਹਾਂਜੀ ਨਹੀਂ ਉਹਨੇ ਸਿਆਣੇ ਕਹਿੰਦੇ ਬਾਂਦਰ ਕੀ ਜਾਣੇ ਤੇਰੇ ਕਮਲੇ ਵੀ ਸਿਆਣੇ ਹਾਂ ਹਾਂ ਇਹ ਗੱਲ ਹੈ ਬਿਲਕੁਲ ਸਹੀ ਗੱਲ ਹੈ ਨਹੀਂ ਜੀ ਭਾਈ ਕਹਿੰਦੇ ਜੇ ਨਾ ਕਰ ਦਾਣੇ ਢਿੱਡ ਉਹਨਾਂ ਦੇ ਪੀੜ
ਇਹ ਅਸਲ ਗੱਲ ਇਹ ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਅੱਲਾ ਹਾਫਿਜ਼।